ਸੋਨੀ ਸਾਹਿਬ। ਹਾਂ ਹਾਂ ਕੀ ਮੋਬਾਈਲ ਤੇ ਵੇਖ ਰਹੇ ਹੋ ਕੁਛ? ਉਹ ਹਾਲੇ ਦਫ਼ਤਰੋਂ ਆਇਆ, ਕੋਈ 10 ਮਿੰਟ ਬਹਿ ਲੈਂਦੇ, ਕਿਤੇ ਸਿਰ ਨੂੰ ਸਕੂਨ ਆ ਲੈਂਦੇ ਮੈਨੂੰ। ਜਦੋਂ ਕੰਮ ਤੋਂ ਬੰਦਾ ਘਰ ਆਏ ਨਾ ਤੇ ਆ ਕੇ ਚੀਜ਼ਾਂ ਆਪਣੀ ਜਗ੍ਹਾ ਤੇ ਰੱਖੀ ਦੀਆਂ ਹੁੰਦੀਆਂ, ਐਵੇਂ ਕਰਕੇ ਸੁੱਟ ਨਹੀਂ ਦੇਈਦੀਆਂ। ਮੈਂ ਗਲੀ 'ਚ ਸਿੱਟਦੀਆਂ ਨੇ। ਗਲੀ 'ਚ ਸੁੱਟ ਦਿੱਤੀਆਂ ਨੇ। ਇੱਕ ਸਰਦੀਆਂ ਵਿੱਚ ਵੈਸੇ ਇੰਨਾ ਖਲਾਰਾ ਪੈਂਦਾ ਬਿਸਤਰਿਆਂ ਦਾ, ਕੰਬਲਾਂ ਦਾ, ਮੈਂ ਕੀ ਕਰਾਂ। ਥੋੜੇ ਜਿਹੇ ਕੱਪੜੇ ਇਹਨਾਂ ਨੂੰ ਤਹਿ ਲਾ ਲਾ ਸਕਦੀ, ਕੱਲ ਹੀ ਆਵਾਜ਼ਾਰ ਹੋਈਆਂ ਆਵਾਜ਼ਾਰ ਨਾ ਮੈਂ ਹੋਵਾਂ ਵੀ ਘਰ ਦੇ ਕੰਮ ਤੂੰ ਨਹੀਂ ਕਰਨੇ, ਹੋਰ ਕਿਹਨੇ ਕਰਨੇ ਮੈਨੂੰ ਦੱਸ ਦੇ। ਮੈਨੂੰ ਅੱਜ ਬੜਾ ਗੁੱਸਾ ਚੜਿਆ ਸੋਨੀ ਸਾਹਿਬ। ਸਾਦਿਆ ਕੀ ਗੱਲ ਹੋਈ, ਅੱਜ ਕੋਈ ਬੰਬ ਖਾ ਲਿਆ ਇੰਨਾ ਗੁੱਸਾ? ਬੰਬ ਖਾ ਲਿਆ ਮੈਂ, ਮੇਰਾ ਦਿਮਾਗ ਖਰਾਬ ਹੋਇਆ ਦਾ ਅੱਜ ਸਵੇਰ ਦਾ। ਤੇ ਸੈੱਟ ਕਰਾ ਦਿੰਦੇ ਕਦੋਂ। ਸੋਨੀ ਕਾਹਦਾ ਬੰਦਾ ਏ ਤੂੰ? ਮੈਂ ਮਿੱਟੀ ਦਾ ਬੰਦਾ, ਹੋਰ ਕੀ, ਮੈਂ ਲੱਕੜ ਫਿੱਟ ਕਰਾਈ। ਬੰਦਿਆਂ ਦੀ ਗੱਲ ਕੋਈ ਨਹੀਂ ਹੈਗੀ ਤੇਰੇ 'ਚ। ਸਾਦੀਆ ਗੱਲ ਕੀ ਹੋਈ, ਐਵੇਂ ਰੌਲੀ ਪਾਤੀ ਤੂੰ। ਗੱਲ ਕੀ ਹੋਈ ਏ? ਉਹ ਉੱਤੇ ਜਿਹੜਾ ਅਜ਼ਾਬ ਹੈ ਨਾ ਚਾਉ ਚਾਉ, ਉਹਨੇ ਅੱਜ ਮੇਰਾ ਮੀਟਰ ਸ਼ਾਰਟ ਕਰ ਦਿੱਤਾ ਬੜਾ। ਉਹ ਬਾਬੇ ਨੇ? ਹਾਂ ਤੇ ਹੋਰ ਕਿੰਨੇ? ਓਏ ਉਹਦੀ ਨਾ ਤੂੰ ਟੈਨਸ਼ਨ ਲਿਆ ਕਰ, ਬਜ਼ੁਰਗ ਆਦਮੀ ਹੈ। ਅੱਛਾ ਹਾਲੇ ਵੀ ਉਹਦੀ ਟੈਨਸ਼ਨ ਨਾ ਲਵਾਂ? ਕੀ ਗੱਲ ਕੀ ਹੋਈ ਮੈਨੂੰ ਦੱਸ। ਉਹਦਾ ਖਾਨਾ ਖਰਾਬ ਹੋਵੇ, ਮੈਂ ਨਾਲ ਗਵਾਂਢੀਆਂ ਦੇ ਗਈਆਂ ਸਮੀਨਾ ਵੱਲੇ। ਨਾਲ? ਆਹੋ ਨਾਲ, ਤੇ ਚਾਉ ਚਾਉ ਸ਼ੁਰੂ ਕਰ ਦਿੱਤੀ ਏ। ਤੂੰ ਗਵਾਂਢੀਆਂ ਦੇ ਘਰ ਨਹੀਂ ਜਾਣਾ। ਮੈਂ ਬਾਬੇ ਨਾਲ ਨਿਕਾਹ ਕੀਤਾ ਕਿ ਤੇਰੇ ਨਾਲ ਨਿਕਾਹ ਕੀਤਾ? ਹੌਲੀ ਹੌਲੀ ਮੈਂ ਸਮਝਾਉਣਾ ਬਾਬੇ ਨੂੰ, ਨਾਲੇ ਬਾਬੇ ਨੂੰ ਕਾਹਦੀ ਤਕਲੀਫ ਆ ਨਾਲ ਦਿਆਂ ਦੀ। ਜਦੋਂ ਸਮੀਨਾ ਮੇਰੇ ਵੱਲ ਆਂਦੀ ਏ ਜਾਂ ਮੈਂ ਸਮੀਨਾ ਵੱਲ ਜਾਂਦੀ ਆ ਤੇ ਇਹਦੀ ਚੈਂ ਚੈਂ ਸ਼ੁਰੂ ਹੋ ਜਾਂਦੀ ਏ। ਇਹ ਆ ਬੰਦੇ ਨਹੀਂ ਠੀਕ ਹੈਗੇ, ਤੂੰ ਕੁੜੀਏ ਇੱਧਰ ਨਾ ਆਇਆ ਜਾਇਆ ਕਰ। ਅੱਜ ਐਸੇ ਮਰਨੇ ਨੂੰ ਪੁੱਛ ਕੇ ਕੀ ਰੋਲ ਹੈ ਗਵਾਂਢੀਆਂ ਦਾ? ਅੱਛਾ ਮੈਂ ਪੁੱਛਦਾ ਬਾਬੇ ਨੂੰ। ਅੱਛਾ ਮੈਂ ਦੱਸ ਸਮੀਨਾ ਆਉਂਦੀ ਇੱਧਰ? ਸਮੀਨਾ ਆਂਦੀ ਏ ਮੇਰੇ ਕੋਲ, ਮੈਂ ਵੀ ਚਲੀ ਜਾਂਦੀ ਆ ਸਾਰਾ ਦਿਨ ਇਕੱਲੀ, ਕੀ ਕਰਾਂ ਮੈਂ? ਤੇ ਸਮੀਨਾ ਕਿੰਨੇ ਕੁ ਵਜੇ ਆਉਂਦੀ ਹੈ? ਕਿਉਂ ਤੂੰ ਮਿਲਣਾ ਸਮੀਨਾ ਨੂੰ? ਨਹੀਂ ਮੈਂ ਵੈਸੇ ਪੁੱਛ ਰਿਹਾ, ਮੈਂ ਕਿਹਾ ਵੀ ਮੈਂ ਤਾਂ ਡਿਊਟੀ ਤੇ ਹੁੰਦਾ ਨਾ, ਉਹ ਕੋਈ ਨਹੀਂ ਜਿੱਦਾਂ ਮਰਜ਼ੀ ਆ ਜਾ। ਮੈਂ ਕਿਹਾ ਮੈਂ ਬਾਬੇ ਦੀ ਲਾਸ਼ ਕਰ ਦੇਣੀ ਏ ਤੇ ਜਾਂ ਮੈਨੂੰ ਨਵਾਂ ਮਕਾਨ ਲੈ ਕੇ ਦੇ, ਮੇਰੇ ਬਾਰੇ ਚ ਨਹੀਂ ਹੈ ਚਾਉ ਚਾਉ ਇਹਦੀ। ਇਹਨੂੰ ਜੰਗ ਲੱਗ ਗਿਆ ਵੀ ਤੇ ਨਵਾਂ ਹੀ ਹੈ ਕੀ ਗੱਲ। ਆ ਦੇਖ ਨਾ ਚੰਗਾ ਭਲਾ ਘਰ ਆ, ਅੰਦਰ ਸਾਰਾ ਕੰਮ ਹੋਇਆ। ਚੁੱਲ੍ਹੇ 'ਚ ਪਾਣਾ ਮੈਂ ਘਰ, ਤੂੰ ਕਹਿੰਦਾ ਮੈਂ ਨੌਕਰੀ ਤੇ ਜਾ ਰਿਹਾ ਆ ਰਿਹਾ, ਪਰ ਬੰਦਿਆਂ ਦੀ ਗੱਲ ਮੈਨੂੰ ਨਹੀਂ ਨਜ਼ਰ ਆ ਰਹੀ। ਮੈਂ ਆਵਾਜ਼ਾਰ ਹੁਣ ਤੇਰੇ ਤੋਂ। ਕੀ ਚਾਹੁੰਦੀ ਕੀ ਹੈ ਤੇ ਮੈਨੂੰ ਦੱਸ ਦੇ। ਚਾਹੁੰਦੀ ਕੀ ਹੈ? ਮੈਨੂੰ ਮਕਾਨ ਨਵਾਂ ਲੈ ਕੇ ਤੇ ਮੈਂ ਨਹੀਂ ਰਹਿਣਾ ਇੱਥੇ। ਪਤਾ ਕੀ ਆ, ਇਹ ਡੇਲੀ ਬੰਦਾ ਘਰ ਬਦਲਦਾ ਚੰਗਾ ਨਹੀਂ ਲੱਗਦਾ। ਵੀ ਦੇਖ ਨਾ ਇੱਥੋਂ ਸਮਾਨ ਲੱਦਾਂਗੇ, 20,000 ਰੁਪਏ ਡਾਲੇ ਵਾਲੇ ਨੇ ਕਿਰਾਇਆ ਲੈ ਲੈਣਾ 4 ਚੱਕਰਾਂ ਦਾ। ਇੱਥੇ ਤਾਂ ਬੰਦਾ ਸਾਹਿਬ ਬਾਬੇ ਦੀ ਤਬੀਅਤ ਜ਼ਰਾ ਸੁੱਧ ਕਰ ਦੇਣਾ, ਬੇਫਿਕਰ। ਨਹੀਂ ਤੇ ਮੈਂ ਹੁਣ ਗਵਾਂਢੀਆਂ ਤੇ ਜਾਵਾਂ ਨਾ, ਮੈਂ ਕਿੱਥੇ ਜਾਵਾਂ? ਨਹੀਂ ਤੂੰ ਜਾ, ਬਾਬੇ ਨੇ ਕਿਹੜਾ ਤੇਰੀਆਂ ਲੱਤਾਂ ਲਾਤੀਆਂ ਵਾ। ਮੈਨੂੰ ਤੇ ਲੱਗਦਾ ਕੋਈ ਰੋਲ ਆਏ ਜਿਹੜਾ ਬਾਬਾ ਗਵਾਂਢੀਆਂ ਨੂੰ ਮੈਨੂੰ ਮਨਾ ਕਰਦਾ। ਅੱਜ ਇਹ ਤੇ ਕਲੀਅਰ ਕਰ, ਕੀ ਰੋਲ ਹੈ ਗਵਾਂਢੀਆਂ ਦਾ? ਨਹੀਂ ਅਸੀਂ ਬਾਬੇ ਦਾ ਹੁਣੇ ਹਿਸਾਬ ਕਿਤਾਬ ਕਰ ਲੈਣੇ, ਪੁੱਛ ਲੈਣੇ ਬਾਬੇ ਨੂੰ। ਪਰ ਤੂੰ ਟੈਨਸ਼ਨ ਨਾ ਲਿਆ ਕਰ, ਬਜ਼ੁਰਗ ਆਦਮੀ ਆ। ਜਿੱਦਾਂ ਜਿੱਦਾਂ ਬੰਦੇ ਦੀ ਉਮਰ ਵੱਧਦੀ ਹੈ ਨਾ, ਉਹ ਬਚਕਾਨਾ ਜ਼ਹਿਨ ਹੋ ਜਾਂਦਾ ਉਹਦਾ। ਇਹ ਮਰਦਾ ਕਿਉਂ ਨਹੀਂ? ਨਹੀਂ ਤੂੰ ਪੁੱਛਣਾ ਸੀ ਬਾਬੇ ਨੂੰ ਵੀ ਤੈਨੂੰ ਕੀ ਤਕਲੀਫ ਹੈ ਗਵਾਂਢੀਆਂ ਦੀ। ਤੇ ਤੂੰ ਨਾ ਦਾ ਬੰਦਾ ਹੈ, ਤੂੰ ਪੁੱਛ। ਹਾਂ ਮੈਂ ਚੰਗੀ ਲੱਗਣੀ ਆ ਪੁੱਛਦੀ ਉਹਨੂੰ? ਨਹੀਂ ਚੰਗੀ ਤਾਂ ਤੂੰ ਬਹੁਤ ਲੱਗਦੀ ਹੈ। ਹਾਂ ਮੇਰਾ ਹੱਸਣ ਦਾ ਕੋਈ ਮੂਡ ਨਹੀਂ ਹੈਗਾ ਸੋਨੀ। ਅੱਛਾ ਜੀ। ਤੇ ਖਾਨਾ ਖਰਾਬ ਹੋਵੇ ਉਸ ਡੀਲਰ ਦਾ ਜਿਹਨੇ ਸਾਨੂੰ ਮਕਾਨ ਲੈ ਕੇ ਦਿੱਤਾ। ਓਏ ਚੱਲ ਉਹਨੇ ਜੇ ਲੈ ਹੀ ਦਿੱਤਾ ਵਾ ਤੇ ਉਹਦਾ ਕੱਲ ਤੂੰ ਐਵੇਂ ਬੇੜਾ ਤੋਲੀ ਜਾਨੀ। ਹਾਂ ਗੱਲ ਤਾਂ ਬਾਬੇ ਦੀ ਹੈ, ਬਾਬੇ ਨਾਲ ਕਰ ਲੈਣਾ 2 ਹੱਥ। ਨਾ ਮੈਂ ਇੱਧਰ ਜਾਵਾਂ ਨਾ ਉੱਧਰ ਜਾਵਾਂ, ਇਹ ਗਵਾਂਢੀਆਂ ਦਾ ਕੋਈ ਰੋਲ ਹੈ? ਅੱਜ ਕਲੀਅਰ ਕਰ ਮੈਨੂੰ, ਸਮੀਨਾ ਜਾਣ ਤੋਂ ਕਾਹਤੋਂ ਮਨਾ ਕਰਦਾ ਹੈ? ਤੇ ਸਮੀਨਾ ਨੂੰ ਇੱਧਰ ਬੁਲਾ ਲਿਆ ਕਰ। ਅੱਛਾ ਬੁਲਾ ਲਿਆ ਕਰਾਂ? ਨਹੀਂ ਮਿਸਾਲ ਤੋਂ ਮਿਲਣਾ ਹੀ ਹੈ ਨਾ। ਕੰਮ ਨਾਲ ਕੰਮ ਰੱਖਿਆ ਕਰ ਸੋਨੀ, ਮੇਰੀ ਸਹੇਲੀ ਏ ਉਹ। ਤੂੰ ਗੜਾ ਤੂੰ ਤੇ ਸਟੇਸ਼ਨ ਪੜ੍ਹਦੀ ਆ, ਇੱਥੇ ਬੁਲਾ ਲਿਆ ਕਰ। ਇੰਨੇ ਕੀੜੇ ਕੱਢਦਾ ਗਵਾਂਢੀ ਇੰਜ, ਪੁੱਤ ਨਹੀਂ ਜਾਈਦਾ, ਪੁੱਤ ਰੋਜ਼ ਨਹੀਂ ਬੁਲਾਈਦਾ। ਮੇਰਾ ਦਿਮਾਗ ਅੱਜ ਬੜਾ ਸ਼ਾਰਟ ਹੋਇਆ ਈ। ਨਹੀਂ ਤੂੰ ਟੈਨਸ਼ਨ ਨਾ ਲੈ, ਕੋਈ ਨਹੀਂ। ਟੈਨਸ਼ਨ ਕਾਹਦੀ ਨਾ ਲਵਾਂ? ਮੈਨੂੰ ਮਕਾਨ ਚੇਂਜ ਕਰਾ ਕੇ ਦੇ, ਮੈਨੂੰ ਨਹੀਂ ਪਤਾ। ਇਹ ਚ ਕੀ ਸਾਇਆ ਆ ਗਿਆ ਵਾ? ਸਾਇਆ ਆ ਗਿਆ? ਉਹ ਮਨੂਸ ਸਾਇਆ ਹੀ ਹੈ ਬਾਬਾ ਇੱਥੇ। ਉਹ ਬਾਬਾ ਬਜ਼ੁਰਗ ਆ, ਕੋਈ ਨਹੀਂ ਮੈਂ ਕਰਦਾ ਗੱਲ ਉਹਦੇ ਨਾਲ। ਬਾਬਾ ਬਜ਼ੁਰਗ ਇਹੋ ਜਿਹੇ ਬਾਬੇ ਤੇ ਮਰਦੇ ਵੀ ਨਹੀਂ, ਜਿੰਨੀ ਠੰਡ ਆਈ ਏ ਮਗਰੋਂ ਲੈਣ ਕਿਤੇ। ਸੁਣਦਾ ਹੀ ਨਾ ਹੋਵੇ, ਮੈਂ ਕਿਹਾ ਕੰਨ ਲਾ ਕੇ ਸੁਣਦਾ ਵੀ ਰਹਿੰਦਾ, ਬੋਲਾ ਜਿਹਾ ਸਾਡੀਆਂ ਗੱਲਾਂ। ਆਹੋ ਏਡਾ ਮੈਨੂੰ ਸੋਨੀ ਭੈੜਾ ਲੱਗਦਾ ਨਾ ਬਾਬਾ। ਹਾਏ ਉਹ ਕੌਣ ਬੈਠਾ ਓਏ? ਉਹ ਕਿਹੜੇ ਬਾਬੇ ਦੀ ਗੱਲ ਕਰਦੇ ਜੇ? ਆ ਗਿਆ ਈ ਭੌਂਕਦਾ। ਨਹੀਂ ਬਜ਼ੁਰਗੋ, ਉਹ ਇਹ ਨਾਲ ਬਾਬਾ ਨਹੀਂ, ਉਹ ਸਬਜ਼ੀ ਵਾਲਾ। ਆ ਤੁਸੀਂ ਇੱਥੇ ਬੈਠੋ। ਸਾਨੀ ਆ ਕਾਹਦੀ ਖੱਪ ਆਈ ਆ? ਮੈਂ ਤੇ ਸਮਝਿਆ ਅੰਦਰ ਜੰਗ ਲੱਗੀ, ਪਤਾ ਨਹੀਂ। ਚਾਚਾ ਗਟਰ ਕੱਢ ਕੇ ਆਇਆ? ਓਏ ਇਹਦੇ ਨਾਲ ਡੱਕੇ ਖੁੱਲ ਦੇ। ਤੇ ਹੋਰ ਕਿਹਦੇ ਨਾਲ ਜਲੇਬੀਆਂ ਨਿਕਲਦੀਆਂ ਨੇ? ਮੈਂ ਕਹਿੰਦਾ ਮੈਂ ਡੇਲੇ ਕੱਢ ਦੇਣੇ ਤੇਰੇ। ਨਾਲ ਬਾਬਾ ਗੱਲ ਘਟਾ ਤੂੰ ਵੀ। ਆ ਤੇ ਮੈਨੂੰ ਦੱਸ,
ਆ ਤੂੰ ਕੀ ਛਿੰਝ ਪਾ ਲੈਣਾ ਮੇਰੀ ਬੁੱਢੀ ਦੇ ਨਾਲ ਉੱਤੇ ਰੋਹ ਪਾਉਣਾ ਰਹਿਣਾ ਮੇਰੇ ਮਗਰੋਂ। ਬਈ ਛਿੰਝ ਪਾਉਣੀ ਨਹੀਂ, ਹੁਣ ਤੁਸੀਂ ਦੋਨੇ ਲੜਦੇ ਹੋ ਬਾਹਰ, ਖੰਭੇ ਤੱਕ ਤੁਹਾਡੀਆਂ ਬਾਜਾਂ ਜਾਂਦੀਆਂ, ਅਗਲੇ ਕਹਿਣਗੇ ਪਤਾ ਨਹੀਂ ਜੰਗ ਲੱਗੀ ਇਹਨਾਂ ਦੇ ਵਿਹੜੇ 'ਚ। ਉਹ ਤੈਨੂੰ ਕੋਈ ਰੌਲਾ, ਤੂੰ ਮੇਰੇ ਨਾਲ ਗੱਲ ਕਰ, ਤੂੰ ਉਹਦੇ ਨਾਲ ਕਿਉਂ ਲੜਦਾ ਔਰ ਰਜ਼ਾਤ? ਉਹ ਤੂੰ ਕੰਮ ਤੇ ਚੱਲ ਜਾਣਾ, ਹੁਣ ਮੈਂ ਤੇਰੇ ਮਗਰ ਮਗਰ ਤੇਰੀ ਜ਼ਮੀਨ ਤਰ੍ਹਾਂ ਫਿਰਦਾ ਰਵਾਂ, ਫੇਰ ਚੰਗਾ ਰਹੇਗਾ ਤੂੰ। ਤੇ ਮੈਂ ਸ਼ਾਮ ਨੂੰ ਆ ਹੀ ਜਾਂਦਾ, ਮੈਂ ਕਿਤੇ ਮਹੀਨੇ ਵਾਸਤੇ ਕੰਮ ਤੇ ਚੱਲ ਜਾਣਾ। ਬਈ ਸ਼ਾਮ ਤੱਕ ਨਹੀਂ ਬਰਦਾਸ਼ਤ ਹੋਣ ਵਾਲੀ ਗੱਲ, ਮੇਰੀ ਸੁਣ ਲੈ ਗੱਲ ਕਾਕਾ, ਇੱਥੇ ਰਹਿਣਾ ਜੇ ਤਾਂ ਮੈਂ ਕੁੜੀ ਨੂੰ ਬਾਹਰ ਨਹੀਂ ਨਿਕਲਣ ਦੇਣਾ। ਇਹ ਕਦੀ ਕਿਸੇ ਘਰ ਕਦੀ ਕਿਸੇ ਘਰ, ਇਹ ਜਾਗ ਲੈਣ ਜਾਂਦੀ ਉਥੋਂ। ਤੇ ਤੈਨੂੰ ਕੀ, ਜਿੱਥੇ ਮਰਜੀ ਜਾਵੇ। ਹੈ ਆ ਬੁੱਢੀ ਮੇਰੀ ਆ। ਉਹ ਜਦੋਂ ਗਵਾਂਢੀਆਂ ਦੇ ਮੁੰਡੇ ਬੈਲ ਵਜਾਉਂਦੇ ਆ ਨਾ, ਮੈਂ ਉੱਤੇ ਡਿਸਟਰਬ ਹੁੰਨਾ ਪੁੱਤ ਓਏ। ਰਾਤੀ ਮੈਂ ਤਾਂ ਬੈਲ ਵੱਜੀ ਆ ਤੇ ਇੰਜ ਕੀਤਾ ਤੇ ਹੁੱਕਾ ਮੇਰੀ ਝੋਲੀ ਚ ਆਉਣ ਪਿਆ। ਬਾਬਾ ਮੈਨੂੰ ਦੱਸ, ਜਿਹਨੇ ਘਰ ਆਉਣਾ ਉਹਨੇ ਬੈਲੀ ਵੀ ਜਾਣੀ, ਹੋਰ ਬਾਹਰ ਸੇਬੇ ਵਾਲਾ ਬੰਬ ਚਲਾ ਦਿਆ ਕਰੇ। ਓਏ ਬੰਬ ਕਿਹੜੀ ਗੱਲੋਂ ਜਾਵੇ ਕਿਤੇ ਨਾ, ਕਿਹੜੀ ਲੋੜ ਆ ਬਾਹਰ ਗਲੀ ਚ ਜਾਣ ਦੀ ਆ। ਉਹ ਜਾਵੇ ਕਿਉਂ ਨਾ, ਅਸੀਂ ਕਿਰਾਇਆ ਦਿੰਦੇ ਆ। ਦੱਸ ਬਾਬਾ, ਮੈਂ ਤੈਨੂੰ ਨਕਾਬ ਪੜਾਇਆ, ਮੈਂ ਜਾਵਾਂ ਨਾ ਕਿਤੇ। ਓਏ ਮੈਨਾਂ ਧਿਆਨ ਨਾ ਕੂਣਾ, ਮੈਨਾਂ ਧਿਆਨ ਨਾ ਕੂਣਾ। ਇਹਨੂੰ ਪਰੇ ਰੱਖ ਲੈ। ਐ ਮੈਨੂੰ ਲੱਗਦਾ ਹੁਣ ਮੱਲੇ 'ਚ ਗੁੱਡੇ ਵੀ ਲੁੱਟਣੇ ਸ਼ੁਰੂ ਕਰਤੇ ਇਸ ਡਾਂਗ ਨਾਲ ਇਹਨੇ। ਓਏ ਗੁੱਡੇ ਨਹੀਂ ਹੁੰਦੇ, ਜਵਾਨੀ ਚ ਬੁੱਲੇ ਹੀ ਇਹਨੇ ਲੁੱਟੇ ਆ, ਗੁੱਡਿਆਂ ਦੀ ਤੇ ਹਿੰਮਤ ਰਹੀ ਨਹੀਂ ਸਾਡੇ ਚ। ਲੜਨ ਦੀ ਹਿੰਮਤ ਹੈਗੀ ਤੇਰੇ 'ਚ? ਉਹ ਲੜਦਾ ਨਹੀਂ, ਮੈਂ ਇਹਨੂੰ ਸਮਝਾਉਣਾ ਵਾ ਕਿ ਬਾਹਰ ਕਿਉਂ ਜਾਣਾ ਬਾਰ-ਬਾਰ, ਬਿੱਲੀ ਆ ਇੰਨਾ ਫਿਰਦੀ ਗਲੀਆਂ 'ਚ। ਤੇ ਤੂੰ ਕਿਤੇ ਟੇਕੇ ਬਹਿ ਜਾ, ਤੂੰ ਸਿਆਣਾ ਪਿਆਣਾ, ਉਹਦੇ ਗਿੱਟੇ ਗੋਡਾਂ 'ਚ ਤਾਂ ਜਾਨ ਹੈਗੀ ਆ, ਤੇਰੇ ਤਾਂ ਪਟਾਕੇ ਨਿਕਲੇ ਪਏ ਆ। ਓਏ ਪਟਾਕੇ ਮੈਂ ਉੱਥੇ ਮਾਲਸ਼ੀਏ ਕੋਲੋਂ ਕਢਵਾ ਕੇ ਆਇਆ, ਉਹਨਾਂ ਦੀ ਕੀ ਜ਼ਰੂਰਤ ਆ ਮੇਰੇ ਤੋਂ ਬਗੈਰ ਪਿੱਛੋਂ ਨਿਕਲ ਜਾਣ। ਨਾਲ ਮੇਰੀ ਸੁਣ ਲੈ ਗੱਲ ਬਜ਼ੁਰਗਾ, ਗੌਰ ਦੇ ਨਾਲ। ਤੂੰ ਇੱਥੇ ਰੋਬ ਨਹੀਂ ਪਾਉਣਾ, ਆਈ ਸਮਝ? ਤੇ ਹੋਰ ਇਹਦੇ ਤੇ ਚਾਦਰ ਪਾਉਣੀ ਆ, ਮਰ ਗਈ ਆ। ਅੱਲਾ ਰਹਿਮ ਕਰੇ, ਦੇਖ ਲੈ ਮੈਨੂੰ ਮਾਰਨ ਲੱਗਾ। ਸ਼ਰਮ ਆਉਂਦੀ ਐ ਤੂੰ। ਚਾਚਾ ਤੂੰ ਮਰ, ਤੇਰੀ ਉਮਰ ਹੈ ਮਰਨ ਦੀ, ਮਗਰੋਂ ਲੈ ਸਾਡੇ। ਆ ਵੇਖਿਆ ਕਿਦਾਂ ਕੁੰਦੀ ਆ, ਕਿਦਾਂ ਕੁੰਦੀ ਆ ਮੇਰੇ ਨਾਲ, ਵੇਖਿਆ ਹੁਣ ਤੂੰ? ਉਹ ਬਈ ਤੈਨੂੰ ਕੋਈ ਰੌਲਾ, ਤੂੰ ਮੈਨੂੰ ਦੱਸ। ਓਏ ਰੌਲਾ ਤੇ ਆਪੀ ਆ, ਇਹ ਨਾਲਦਿਆਂ ਦੇ ਜਾਂਦੀ, ਉਹ ਜਿਹੜੇ ਉਹਨਾਂ ਨਾਲ ਮੇਰੀ ਬਣਦੀ ਨਹੀਂ ਪੁੱਤ। ਉਹ ਕੂੜਾ ਰੱਖਦੇ ਸੀ ਮੇਰੇ ਬੂਹੇ ਦੇ ਅੱਗੇ, ਉੱਥੋਂ ਚੁਕਾਇਆ, ਫਿਰ ਨਿਆਣੇ ਦਰਵਾਜ਼ਾ ਖੜਕਾ ਕੇ ਅੰਦਰ ਭੱਜ ਜਾਂਦੇ ਸੀ। ਅੱਛਾ, ਜਦੋਂ ਤੇਰੇ ਬੂਹੇ ਮੂਹਰੇ ਕੂੜਾ ਰੱਖਦੇ ਆ ਤੇ ਕੂੜਾ ਫੋਲਿਆ ਕਰ, ਸ਼ਾਇਦ ਕੁਛ ਆਈ ਨਿਕਲੇ ਹੋਵੇ ਵਿੱਚੋਂ। ਓਏ ਮੈਂ ਇੱਥੇ ਮਕਾਨ ਮਾਲਕ ਆ ਕਿ ਕੁੱਕੜ ਆ, ਮੈਂ ਕੂੜੇ ਬੋਲਦਾ ਫਿਰਾਂ ਹੈ? ਓਏ ਸ਼ਰਮ ਨਹੀਂ ਆਉਂਦੀ ਤੈਨੂੰ? ਓਏ ਉਹ ਮੈਂ ਤੇਰੇ ਅੱਗੇ ਸ਼ਿਕਾਇਤ ਲਾਉਣੀ ਸੀ ਇਹਦੀ, ਇਹ ਬਾਰ-ਬਾਰ ਕਿਹੜੀ ਲੋੜ ਆ, ਇੰਨਾ ਕੁ ਸਾਲਣ ਲੈ ਕੇ ਉਧਰ ਚਲ ਗਈ, ਉਧਰੋਂ ਇੰਨਾ ਕਾਟਾ ਇੱਧਰ ਲੈਣ ਦਾ। ਕਿੱਦਾਂ ਚੀਜ਼ਾਂ ਨੂੰ ਝੂਟੇ ਦਿੰਦੀ ਫਿਰਦੀ ਏ। ਸੋਨੀ ਸਮੀਨਾ ਆਂਦੀ ਨਾ ਅੰਦਰ, ਚਾਚਾ ਵੜਨ ਨਹੀਂ ਦਿੰਦਾ, ਕਹਿੰਦਾ ਜੁੱਤੀ ਬਾਹਰ, ਜੁੱਤੀ ਬਾਹਰ, ਮੇਰਾ ਪੱਥਰ ਨਾ ਗੰਦਾ ਹੋ ਜਾਵੇ। ਜੁੱਤੀ ਬਾਹਰ, ਤੂੰ ਇੱਥੇ ਸਫਾ ਵਿਛਾਈਆਂ ਓਏ। ਉਹ ਪੁੱਤ ਆ ਫਰਸ਼ ਗੰਦਾ ਹੁੰਦਾ, ਇਹ ਇੰਨਾ ਪੋਚਾ ਫੇਰਦੀ ਵੇ, ਇੰਨਾ ਡੂੰਘਾ ਕਰਤਾ ਬੇੜਾ ਮੇਰਾ। ਤੈਨੂੰ ਕਾਦੀ ਫਿਕਰ, ਪੋਚਾ ਉਹ ਫੇਰੇ, ਤੈਨੂੰ ਦਰਦ ਹੁੰਦੀ ਆ? ਬਈ ਪੋਚਾ ਉਹ ਬਿਜਲੀ ਦਾ ਬਿੱਲ ਫੂਕਦਾ ਪੁੱਤ, ਤੁਸੀਂ ਤੇ ਕੱਲ ਨੂੰ ਚੱਲ ਜਾਣਾ ਵਾ, ਮੀਟਰ ਤੇ ਮੇਰਾ ਉੱਥੇ ਹੀ ਲੱਗ ਜਾਣਾ ਨਾ 30,000 ਮੁਕਾ। ਉਹ ਡੈਕ ਲਾ ਕੇ ਪੋਚਾ ਫੇਰਦੀ ਆ, ਬਿਜਲੀ ਦਾ ਬਿੱਲ ਆਉਂਦਾ। ਉਹ ਪੁੱਤਰ ਗੱਲ ਇਹ ਕਿ ਕਿਉਂ ਜਾਵੇ ਕੋਈ, ਕਿਉਂ ਜਾਵੇ ਬਾਹਰ? ਮੈਂ ਜਾਣ ਨਹੀਂ ਦੇਣਾ, ਜੇ ਇੱਥੇ ਰਹਿਣਾ ਜੇ ਤੇ ਮੈਂ ਕਿਸੇ ਨੂੰ ਬਾਹਰ ਨਹੀਂ ਜਾਣ ਦੇਣਾ। ਚਾਚਾ ਮੈਂ ਜਾਊਂਗੀ, ਤੂੰ ਜੋ ਕਰਨਾ ਕਰ ਲੈ, ਵੇਖਿਆ ਹੀ। ਉਹ ਇੰਨੀ ਛੂਟ ਨਾ ਦੇ, ਜੋ ਕਰਨਾ ਕਰ ਲੈ। ਉਹ ਸਿਰ 'ਚ ਡਾਂਗ ਮਾਰ ਦਿੰਦੇ ਫੇ। ਇਹ ਡਾਂਗ ਨਾਲ ਹੀ ਮੇਰਾ ਸਿਰ ਖੋਲ ਦੇਣਾ। ਮੈਂ ਕਹਿੰਦਾ ਤਮੀਜ਼ ਨਾ ਰਹਿ, ਸਮਝ ਆਇਆ ਨਾ? ਏਦਾਂ ਮੇਰੇ ਨਾਲ ਨਹੀਂ ਬੋਲਣਾ। ਇੱਕ ਤੁਸੀਂ ਮਕਾਨ ਦਾ ਕਿਰਾਇਆ ਇੰਨੀ ਲੇਟ ਦਿੰਦੇ ਜੇ, ਉੱਤੋਂ ਮੈਨੂੰ ਡੇਲੀਆਂ ਕੱਢਦੇ ਤੁਸੀਂ। ਉਹ ਦਿਨੇ ਤੇ ਹੈਗੇ ਹੀ ਆ, ਕਿਰਾਇਆ ਕਿਹੜਾ ਅਸੀਂ ਤੇਰੇ ਕੋਲ ਮਾਫ ਕਰਾ ਲਿਆ ਵਾ। ਆ ਭਾਈਆ ਮੇਰੀ ਸੁਣ ਲੈ ਗੱਲ, ਇੱਥੇ ਰਹਿਣਾ ਤੇ ਬਾਰ-ਬਾਰ ਆਂਢ ਗੁਆਂਢ ਮੈਂ ਇੱਥੇ ਕਲਕਲਿਆਂ ਨਹੀਂ ਪਾਉਣ ਦੇਣੀ ਆਪਣੇ ਬੁੜੇ ਵਿੱਚ। ਕਰ ਲੈ ਗੱਲ, ਐਡਾ ਮਾਲਕ ਬਣ ਗਿਆ ਸਾਡਾ। ਓਏ ਆ ਗਲੀ ਵਾਲੇ ਚਾਹੁੰਦੇ ਬਾਬਾ ਮਰ ਜਾਵੇ, ਆ ਸਾਹਮਣੇ ਮੇਰਾ ਮਕਾਨ ਲੈਣਾ ਚਾਹੁੰਦੇ। ਅੱਲਾ ਕਰੇ ਤੂੰ ਮਰ ਜੇ ਬਾਬਾ। ਉਹ ਤੇਰੀ ਮਕਾਨ ਲੈਣਾ ਚਾਹੁੰਦੇ ਆ। ਉਹ ਮੇਰਾ ਮਕਾਨ ਲੈਣਾ ਚਾਹੁੰਦੇ ਆ, ਮਕਾਨ ਨਹੀਂ। ਓਏ ਬਗੈਰ ਤੇ ਉਹ ਕੀ ਹੋ ਗਿਆ ਤੁਹਾਨੂੰ ਹੈ? ਉਹ ਮੇਰੇ ਕਾਲੇ ਮਾਂ ਪੜਾ ਮੇਰੇ ਵਿਹੜੇ 'ਚ ਸੁੱਟਦੇ ਆ। ਭਲਾ ਮਾਂ ਕਿਉਂ ਛੱਡਦੇ ਆ? ਹਾਂ ਵੀ ਇਹ ਬਾਹਰੋਂ ਤਾਂ ਕੁਝ ਖਾਂਦਾ ਪੀਂਦਾ ਨਹੀਂ, ਮਾਂ ਹੀ ਖਾ ਲਵੇ। ਹੈ ਓਏ ਉਹ ਮਾਂ ਨਹੀਂ ਪੁੱਤਰ, ਟੂਣੇ ਕਰਾਉਂਦੇ ਮੇਰੇ ਤੇ ਟੂਣੇ। ਉਹ ਤੇ ਕਿਹੜਾ ਟੂਣਾ, ਤੇਰਾ ਆਖਰੀ ਅਸ਼ਰਾ ਚੱਲਣ ਡਿਆ, ਤੇ ਕਿਹੜਾ ਟੂਣਾ ਹੋਣਾ? ਉਹ ਤੇ ਸ਼ੁਕਰ ਆ ਮੈਂ ਉੱਤੇ ਅੱਲਾ ਤੋਬਾ ਕਰਦਾ ਰਹਿਣਾ ਤੇ ਬਚਿਆ ਨੇ, ਤੇ ਉਹ ਤੇ ਮੈਨੂੰ ਕੈਂ ਕਰਨਾ ਚਾਹੁੰਦੇ ਗਲੀ ਵਾਲੇ। ਤੇ ਜਾ ਬਾਬਾ ਕੰਮ ਕਰ, ਡੇਲੀ ਐਨੇ ਐਲਾਨ ਹੁੰਦੇ, ਤੇਰਾ ਐਲਾਨ ਨਹੀਂ ਮੇਰੇ ਕੰਨਾਂ 'ਚ ਪੈਂਦਾ ਪਿਆ ਕੋਈ। ਮੈਨੂੰ ਉਦਾਂ ਹੀ ਸਾਰੇ ਜਾਣਦੇ ਆ, ਔਰ ਮੈਨੂੰ ਤੇ ਸਾਰੇ ਜਾਣਦੇ ਉਦਾਂ ਹੀ। ਲੈ ਤੈਨੂੰ ਜਾਣਦੇ। ਉਹ ਪਤਾ ਕੀ ਕਹਿੰਦੀ, ਤੇਰਾ ਕੋ ਮੂੰਹ ਦੇਖਣ ਵੀ ਆਵੇ, ਜਾਣਦੇ ਤਾਂ ਸਾਰੇ ਹੀ ਆ। ਉਹ ਜਦੋਂ ਮੈਂ ਜੇ ਚੱਲ ਜਾਂਦਾ ਤੁਹਾਨੂੰ ਕਦੀ ਡਿਸਟਰਬ ਕੀਤਾ? ਉਹ ਤੁਹਾਨੂੰ ਕਦੀ ਕੋਈ ਬੇਚੈਨੀ ਦਿੱਤੀ? ਮੈਂ ਆਪ ਮਿਲਣ ਚੱਲ ਜਾਂਦਾ ਲੋਕਾਂ ਨੂੰ। ਵੇ ਜਾ ਕੰਮ ਕਰ ਸੋਨੀ, ਇੰਨੇ ਡੈਂਗੀ ਨਾਲ ਲੋਕ ਮਰਦੇ ਨੇ, ਅਮਰਨਾਥ ਬਾਬਾ ਉੱਤੇ ਪੈਂਦਾ ਹੀ, ਇਹਨੂੰ ਤੇ ਕੋਈ ਮੱਛਰ ਵੀ ਨਹੀਂ ਲੜਦਾ ਹੈਗਾ। ਮੱਛਰਿਆਂ ਤੇ ਮੈਂ ਆਪ ਹੀ ਬਹੁਤ ਆ ਕੁੜੀਏ, ਮੱਛਰ ਦੀ ਕੀ ਜ਼ਰੂਰਤ ਆ ਮੈਨੂੰ ਲੜੇ? ਮੈਂ ਉੱਤੇ ਫਜ਼ੂਲ ਪਾਣੀ ਖਲੋਣ ਨਹੀਂ ਦਿੰਦਾ, ਮੈਂ ਤਾਂ ਹੁੱਕੇ ਦਾ ਪਾਣੀ ਵੀ ਖੁਰੇ 'ਚ ਰੋੜਦਾ। ਨਾ ਪਾਣੀ ਹੋਏਗਾ ਨਾ ਸਾਲਾ ਡਗੀ ਜਾਊਗਾ ਉੱਤੇ ਨਹੀਂ ਪਾਣੀ ਖਲਾਉਂਦਾ, ਕਿਉਂਕਿ ਘੁੱਟ ਭਰ ਲੈਂਦਾ ਵਾ। ਓਏ ਮੈਂ ਤੇਰਾ ਨੱਕ ਬਰਾਬਰ ਕਰ ਦੇਣਾ, ਸਾਰੀ ਉਮਰ ਐਨਕ ਲਾਉਣ ਤੋਂ ਤਰਸੇਗਾ ਤੂੰ ਜੇ ਮੇਰੇ ਨਾਲ ਬਹੁਤੀਆਂ ਗੱਲਾਂ ਕੀਤੀਆਂ। ਇੰਨੀ ਸਰਦੀ ਵਿੱਚ ਲੋਕ ਬਿਮਾਰ ਹੁੰਦੇ ਹੈ, ਇਹਨੂੰ ਤੇ ਕੋਈ ਬਿਮਾਰੀ ਵੀ ਨਹੀਂ ਬਾਬੇ ਨੂੰ ਲੱਗਦੀ, ਨਾ ਇਹਨੂੰ ਨਮੂਨੀਆ ਹੁੰਦਾ, ਨਾ ਇਹਨੂੰ ਖੰਘ ਲੱਗਦੀ ਮਰਨੇ ਨੂੰ। ਓਏ ਖੰਘ ਦੀ ਕੀ ਜ਼ਰੂਰਤ ਆ ਮੈਨੂੰ ਲੱਗੇ?
ਆ ਤੁਹਾਨੂੰ ਪਤਾ ਪਿਛੇ ਜੇ ਮੈਨੂੰ 2 ਵਾਰੀ ਖੰਘ ਲੱਗੀ ਰਾਤ ਨੂੰ ਮੈਂ ਸ਼ਹਿਦ ਦੇ ਵਿੱਚ ਪਾਠਾ ਮਿਲਾ ਕੇ ਖਾਦਾ, ਮੇਰੀ ਰੇਸ਼ਾ ਹੋ ਗਈ ਜਿੱਦਾਂ ਗਲੇਲ ਚੋਂ ਰੋੜਾ ਜਾਂਦਾ। ਪਾਠਾ? ਜ਼ਰੂਰਤ ਹਾਂ। ਉਹ ਕੀ ਹੁੰਦਾ ਪਾਠਾ? ਪੁੱਤ ਪਾਠਾ ਹੁੰਦਾ, ਉਹਦੇ ਨਾਲ ਰੇਸ਼ਾ ਜਿਸਮ ਦੀ ਨਿਕਲਦੀ ਆ। ਉਹ ਤੁਹਾਨੂੰ ਅੱਜ ਕੱਲ ਦੀ ਕੌਮ ਨੂੰ ਕੀ ਪਤਾ, ਬਰਗਰ ਖਾ ਕੇ ਏਦਾਂ ਖਰਾਟੇ ਮਾਰਦੇ, ਤੁਹਾਡੀਆਂ ਵਰਾਛਾਂ ਧੁੱਕ ਨਾ ਵਾਈ ਹੋਈ ਹੁੰਦੀ ਤੁਹਾਨੂੰ ਸਾਰਿਆਂ ਨੂੰ। ਕਿਤੇ ਪਾਠਾ ਹੋਇਆ ਦਿਮਾਗ ਦੀ ਰੇਸ਼ਾ ਵੀ ਤੇਰੀ ਕੱਢ ਦੇਵੇ। ਜੀੜਾ ਅਦਰਕ ਹੋ ਜੇ। ਆ ਜੋੜਾਂ ਦੀਆਂ ਦਰਦਾਂ ਤੋਂ ਤੈਨੂੰ ਪਤਾ, ਪੁਰਾਣਾ ਗੁੜ ਤੇ ਪੁਰਾਣਾ ਅਦਰਕ, ਇੱਕ ਦੰਦੀ ਗੁੜ ਦੀ ਇੱਕ ਅਦਰਕ ਦੀ, ਲੈ ਬਈ ਐਸੀ ਤੈਸੀ ਦਰਦ। ਇਹ ਤੂੰ ਕੋਲ ਹੀ ਰੱਖ ਨੂੰ ਸਕਾ ਠੰਡੇ ਪਾਣੀ ਨਾਲ ਨਹਾਉਂਦਾ ਹੀ ਮਰਨਾ, ਨਮੂਨੀਆ ਵੀ ਨਹੀਂ ਹੁੰਦਾ ਇਹਨੂੰ ਤੇ। ਓਏ ਪੁਰਾਣੀਆਂ ਖੁਰਾਕਾਂ ਖਾਧੀਆਂ ਪੁਰਾਣੀਆਂ, ਇਹ ਯੁਰਦ ਕਿਦਾਂ ਨਮੂਨੀਏ ਦੀ ਮੈਨੂੰ ਹੋ ਜਾ, ਮੈਂ ਨਮੂਨੀਏ ਨੂੰ ਹੋ ਜਾਣਾ। ਇਹ ਪੁਰਾਣੀਆਂ ਖੁਰਾਕਾਂ ਖਾਂਦਾ, ਜਿਹੜੀ ਦਾਲ ਬੁੱਸੀ ਹੋਵੇ ਇਹ ਖਾ ਜਾਂਦਾ। ਹਾਂ ਪੁਰਾਣੀ ਕਿਤੇ ਤਾਜ਼ਾ ਸ਼ੈ ਖਾ ਬਜ਼ੁਰਗਾ। ਮੈਂ ਨਾ ਤੈਨੂੰ ਹੋਰ ਠੋਕ ਦੇਣਾ, ਬਹੁਤ ਬੁਰਾ ਲੱਗੇਗਾ, ਉਹਨੂੰ ਐਦਾਂ ਹੀ ਲੱਗਣਾ ਉਹ ਸ਼ਹਿਰ ਮੂਹਰੇ ਨਾ ਜਾਣ ਦਈ। ਪਰ ਇਹ ਕਰ ਬਾਬਾ ਛੋਟੀ ਕਿਤੇ ਰਜ਼ਾਈਆਂ ਭਰਦਾ ਆਇਆ। ਓਏ ਏਦਾਂ ਲਗਾਈਆਂ ਇਹਨਾਂ ਭਰਨਾ। ਉਹ ਬਜ਼ੁਰਗਾ ਇੱਕ ਮਿੰਟ ਇਹਨੂੰ ਪਿੱਛੇ ਰੱਖ, ਔਰਤ ਜ਼ਾਤ ਆ, ਤੂੰ ਉੱਤੇ ਡੰਡਾ ਚੁੱਕਣ ਡਿਆ। ਤੇ ਹੋਰ ਹੱਥ ਚੁੱਕਾ ਮੈਂ। ਪਰ ਤੇਰੀ ਔਰਤਾਂ ਤੂੰ ਸਮਝਾ ਕੀ ਲੈਣ ਜਾਂਦੀ, ਬਈ ਇੱਥੇ ਰਹਿਣਾ ਤਾਂ ਮੈਂ ਅੰਦਰ ਬਾਹਰ ਆਣਾ। ਆ ਟਾਈਮ ਖਤਮ ਕਰੋ, ਇਹ ਤਾਂ ਖਤਮ ਕਰੋ ਇਸ ਕੰਮ ਨੂੰ। ਮੈਂ ਉਹਨੂੰ ਫੋਨ ਕਰ ਡੀਲਰ ਨੂੰ, ਬਿਮਾਰੀ ਪੈਣੇ ਨੂੰ, ਜਿਹਨੇ ਫਸਾਇਆ ਇੱਥੇ ਸਾਨੂੰ। ਕਿੰਨੇ ਫਸਾਇਆ ਤੁਹਾਨੂੰ? ਡੀਲਰ ਨੇ, ਹੋਰ ਕਿਹਨੇ ਫਸਾਇਆ? ਜਿਹਨੇ ਕਮਿਸ਼ਨ ਖਾਧੀ ਏ। ਕਰ ਲਾ ਫੋਨ। ਉਹ ਕੀ ਲੱਗਦਾ ਇਸ ਮਕਾਨ ਦਾ? ਕਰਦਾ ਮੈਂ ਫੋਨ ਬਾਬਾ, ਸਾਹ ਲੈ ਤੇ ਤਰਲੇ ਕਰਦੇ ਫੋਨਾਂ ਤੇ, ਅਗਲੇ ਕਹਿੰਦੇ ਸਾਨੂੰ ਦੇ ਦੇ। ਮੈਂ ਕਹਿੰਦਾ 2 ਜੋੜਾ ਰਹਿੰਦੇ ਆ, ਰਹੀ ਜਾਣ। ਉਹ ਤੁਸੀਂ ਤਾਂ ਸੱਪਾਂ ਦਾ ਜੋੜਾ ਲੱਗਦੇ। ਅੱਗੋਂ ਬੱਚਾ ਬੱਚੀ ਵੀ ਨਹੀਂ, ਤੁਹਾਡਾ ਤਮੀਜ਼ ਨਹੀਂ ਤੁਹਾਨੂੰ ਰਹਿਣ ਦੀ। ਉਹ ਬਾਬਾ ਠਹਿਰ ਜਾ, ਬੱਚੀ ਬੱਚਾ ਬੜਾ ਕਿਤਾਬਾਂ ਲੈ ਕੇ ਦੇਣੀਆਂ ਬੱਚੀ ਬੱਚੇ ਨੂੰ। ਅਸੀਂ ਬਰਦਾਸ਼ਤ ਹੁੰਦੇ ਨਹੀਂ, ਸਾਡੇ ਨਿਆਣੇ ਤੇਰੇ ਕੋਲ ਬਰਦਾਸ਼ਤ ਹੋਣਗੇ? ਉਹ ਜਿੱਦਾਂ ਦੇ ਤੁਸੀਂ ਕਲਕਲਿਆਂ ਨੂੰ ਪਾਉਂਦੇ, ਉਦਾਂ ਹੀ ਤੁਹਾਡੇ ਬੱਚਿਆਂ ਨੇ ਪਾਉਣੀ ਹੋਏ। ਵੇਖਿਆ ਹੀ ਹੁਣ, ਕਰ ਲੈ ਫੋਨ ਉਹਨੂੰ। ਉਹ ਕਰ ਲਾ ਖਾ ਗਿਆ ਕਮਿਸ਼ਨ ਲੈ ਕੇ ਸਾਡੇ ਕੋਲੋਂ ਇੰਨੀ ਬੜੀ। ਕਮਿਸ਼ਨ ਲੈ ਗਿਆ ਤੁਹਾਡੇ ਕੋਲੋਂ? ਮੈਨੂੰ ਕੀ ਘੂਰੀਆਂ ਪਾਉਣਾ, ਉਹਨੂੰ ਫੋਨ ਕਰ। ਚਾਚਾ ਆਰਾਮ ਕਰ ਜਾ। ਤੂੰ ਵੀ ਕਿਤੇ ਆਰਾਮ ਕਰ ਜਾ, ਮੇਰਾ ਡੋਲਾ ਸੁਣ ਕਰਾਤਾ। ਹੈਲੋ ਵਾਲੇਕੁਮ ਜੀ। ਵਾਲੇਕੁਮ ਸਲਾਮ ਇਮਲੀ ਸਾਹਿਬ, ਕੀ ਹਾਲ ਚਾਲ? ਉਹ ਸੋਨੀ ਭਾਈ ਖੈਰੀਅਤ? ਮੈਂ ਭਾਜੀ ਠੀਕ ਆ। ਇਧਰ ਭਾਜੀ ਪਹੁੰਚੋ, ਜਿੱਥੇ ਤੁਸੀਂ ਸਾਨੂੰ ਮਕਾਨ ਲੈ ਕੇ ਦਿੱਤਾ, ਬਾਬੇ ਦੀ ਜਾਨ ਨੂੰ ਰੋਵੋ ਆ ਕੇ ਜ਼ਰਾ। ਮੈਂ ਤੁਹਾਨੂੰ ਖੈਰੀਅਤ ਪੁੱਛਣ ਡਿਆ। ਪਹੁੰਚ ਭਾਈ ਜ਼ਰਾ, ਇੱਥੇ ਆ ਜ਼ਰਾ, ਮੇਰੀ ਬੁੱਢੀ ਨਾਲ ਲੜੀ ਜਾਣ ਡਿਆ। ਉਹ ਮੈਂ ਲੜੀ ਜਾਣਿਆ, ਮੈਂ ਕੁੱਕੜ ਆ ਸੁਣ ਰਿਹਾ ਆਵਾਜ਼? ਤੁਹਾਡੇ ਕੋਲ ਬੈਠਾ ਬਾਬਾ? ਉਹ ਮੇਰੇ ਕੋਲ ਹੀ ਬੈਠਾ ਬੇਰਾਮ। ਓਏ ਹੋਏ, ਉਹ ਜਲਦੀ ਆ, ਅੱਡੀਆਂ ਨੂੰ ਥੁੱਕ ਲਾ ਕੇ ਸਪੀਡ ਮਾਰ। ਮੈਂ ਆਇਆ ਭਾਜੀ, ਮੈਂ ਆਇਆ। ਆ ਜ਼ਰਾ, ਆ ਜਾ, ਆ ਜ਼ਰਾ ਵੀ ਜਲਦੀ। ਐਡਾ ਕਿਤੇ ਡੀਲਰ ਨੇ ਮਕਾਨ ਤੇ ਮੇਰਾ ਨਾ ਵੀ ਕਿਸੇ ਨੇ ਲੈਤਾ ਤੇ ਹੁਣ ਇੱਥੇ ਕੁੱਤੀ ਚੀਕਾ ਪਾਉਣਾ ਤੁਸੀਂ। ਅਸੀਂ ਉਹਨੂੰ ਕਮਿਸ਼ਨ ਦਿੱਤਾ। ਅਸੀਂ ਬਾਬਾ ਬੜਾ ਸਬਰ ਵਾਲਾ ਤੇ ਬੜਾ ਹਦਾਇਤ ਵਾਲਾ, ਤੂੰ ਤਾਂ ਬਾਬਾ ਬੇਹਦਾਇਤਾਂ ਨਿਕਲਿਆ। ਓਏ 2 ਵਾਰੀ ਤੁਸੀਂ ਮੈਨੂੰ ਕਿਰਾਇਆ ਲੇਟ ਦਿੱਤਾ, ਮੈਂ ਬਰਦਾਸ਼ਤ ਕੀਤੀ। ਆ ਲੇਕਿਨ ਆਉਣ ਜਾਣ ਗਲੀ 'ਚ ਮੈਂ ਨਹੀਂ ਜੇ ਬਰਦਾਸ਼ਤ ਕਰਨਾ। ਇਹ ਬਾਬਾ ਸੋਟਾ ਪਿੱਛੇ ਰੱਖ, ਇਹ ਕੀ ਜਾਲੇ ਲਾਉਂਦਾ ਹੋਇਆ ਪੂਰੀ ਗਲੀ ਤੇ? ਉਹ ਗਲੀ ਤੇ ਜਾਲੇ ਨਹੀਂ ਲੱਗਦੇ। ਓਏ ਆ ਮੈਂ ਤੇਰਾ ਬਾਂਦਰ ਜਿਹਾ ਜਿਹੜਾ ਨਾ ਨਚਾਉਣਾ ਐ ਛੋਟੀ। ਬਾਬਾ ਇਹਨੂੰ ਪਿੱਛੇ ਕਰ ਲੈ ਛੋਟੀ ਨੂੰ। ਕਿਉਂ ਪੁੱਤ ਕੀ ਹੋਇਆ? ਮੇਰੇ ਨੂੰ ਛੋਟੀ ਕਰੀ ਜਾਣ ਡਿਆ। ਉਹ ਤੇਰੇ ਪਾਣੀ ਆਉਂਦਾ? ਆ ਲੈ ਆ ਗਿਆ, ਆ ਗਿਆ। ਬੈਲ ਲੱਗੀ ਬੇਤਰਤੀਬੇ ਨੇ, ਫੇਰ ਬੂਹੇ ਦਾ ਜੱਬ ਕਰ ਦਿੱਤਾ ਖੜਕਾ ਕੇ, ਤੇ ਚੇਪ ਪੈ ਜਾਂਦਾ ਬੂਹੇ ਨੂੰ। ਫੇਰ ਇਮਲੀ ਲੰਘਿਆ, ਇਮਲੀ ਲੰਘਿਆ। ਬੁਆ ਖੜਕਾਇਆ, ਇੱਟ ਮਾਰਤੀ ਉਹਨੇ। ਚਿੱਪ ਤੇ ਤੈਨੂੰ ਪੈਣੇ ਹੁਣ। ਮੈਂ ਕਹਿੰਦਾ ਤਮੀਜ਼ ਨਾਲ ਰਹੋ ਮੇਰੇ ਨਾਲ। ਆ ਜਾ, ਆ ਜਾ ਇਮਲੀ, ਆ ਜਾ, ਆ ਕੀ ਜਾ। ਹੋ ਗਿਆ ਯਾਰ? ਅਸਲਾਮ ਵਾਲੇਕਮ ਸੋਨੀ ਭਾਈ। ਬਾਬਾ ਕੀ ਗੱਲ ਬਣੀ ਆ? ਉਹ ਠੀਕ ਆ, ਕੀ ਹਾਲ ਆ ਤੇਰਾ? ਬਾਬਾ ਸੋਟੀ ਉਹ ਪੁੱਤ ਤੇਰੇ ਹੱਥ ਠੰਡੇ ਆ। ਮੈਂ ਕਿਹਾ ਮੇਰਾ ਫੇਰ ਵਜੂਦ ਕੰਬ ਜਾਣਾ, ਬੜੀ ਠੰਡ ਪੈਣ ਦੀ। ਹੋਇਆ ਕੀ ਆ? ਇਮਲੀ ਗੱਲ ਸੁਣ ਮੇਰੀ ਗੌਰ ਦੇ ਨਾਲ। ਗੌਰ ਨੇ ਸੁਣੂਗਾ। ਜਦੋਂ ਤੂੰ ਸਾਨੂੰ ਇਹ ਮਕਾਨ ਲੈ ਕੇ ਦਿੱਤਾ, ਹਾਂ, ਤੂੰ ਸਾਨੂੰ ਕਿਹਾ ਕਿ ਬਾਬਾ ਬਹੁਤ ਅੱਛਾ ਵਾ, ਟਾਈਮ ਨਾਲ ਸਮਝਦਾ, ਉਹਦਾ ਧੀ ਪੁੱਤ ਕੋਈ ਨਹੀਂ, ਬੰਦਾ ਬੇਰਾਮ ਨਹੀਂ ਤੁਹਾਨੂੰ ਕਰੂਗਾ, ਉੱਚੀ ਨਹੀਂ ਬੋਲਦਾ, ਨਾ ਉਹਨੂੰ ਕੋਈ ਬਿਮਾਰੀ ਆ, ਸਾਰੀਆਂ ਬਿਮਾਰੀਆਂ ਇਹਨੂੰ। ਉਹ ਬਾਬਾ ਕਿਉਂ ਤੇਰਾ ਲਿਸਟ ਜੀ ਬਣਾਤੀ ਆ ਯਕਦਮ? ਉਹ ਲਿਸਟ ਨਹੀਂ ਬਣਾਈ ਪੁੱਤ। ਆ ਵੇਖਣਾ, ਇਹ ਜਨਾਨੀ ਜਿਹੜੀ ਆ ਬਾਹਰ ਜਾਂਦੀ ਆ। ਓਏ ਇਹਨੂੰ ਪੁੱਛ, ਉਹ ਜਨਾਨੀ ਮੇਰੀ ਆ, ਤੈਨੂੰ ਕੀ ਤਕਲੀਫ ਆ? ਉਹ ਮੇਰੀ ਵੀ ਹੁੰਦੀ ਤਾਂ ਮੈਂ ਨਹੀਂ ਸੀ ਜਾਣ ਦੇਣੀ। ਉਹ ਯਾਰ ਬਾਬਾ ਮਹੱਲੇ ਮੈਂ ਦਾ ਤੇਰੀ ਕਿਦਾਂ ਜਾਣ ਦੇਵਾਂ? ਆ ਦੇਖ ਲੈ, ਇਹਦਾ ਕੋਈ ਕੰਮ ਹੈ? ਬਾਬਾ 70 ਮਹੱਲੇਦਾਰੀ ਆ, ਕਿਤੇ ਆਉਣ ਜਾਣ ਹੁੰਦਾ ਵਾ, 100 ਲੈਣ ਦੇਣ ਹੁੰਦਾ ਵਾ, ਔਰਤਾਂ ਹੀ ਬਾਹਰ ਜਾਂਦੀਆਂ ਵਾ, ਬੰਦੇ ਤਾਂ ਕੰਮਾਂ ਤੇ ਜਾਂਦੇ ਆ। ਪੁੱਤ ਇੱਕ ਵਾਰੀ ਲੈਣ ਦੇਣ ਹੁੰਦਾ ਕਿ ਇਹ ਤੇ ਇੱਥੇ ਉਹ ਮੋਟਰ ਬਾਈਕ ਬਣੀ ਫਿਰੀ ਉਬਰਾਓ ਵਾਲਿਆਂ ਦੀ, ਉਹ ਕੀ ਕਹਿੰਦੇ ਜਿਹੜੇ ਕਿਰਾਏ ਤੇ ਆਉਂਦੇ ਆ। ਆ ਦੇ ਕੜੀ ਜਾਂਦੀ, ਮੁੜ ਕੇ ਆਉਂਦੀ, ਫੇਰ ਜਾਂਦੀ, ਫੇਰ ਆਉਂਦੀ। ਬਾਬਾ ਇੱਕ ਨੰਬਰ ਆਟੇ, ਮੈਨੂੰ ਇਹ ਦੱਸ, ਇਹ ਗਲੀ ਦੇ ਵਿੱਚ ਔਰਤਾਂ ਨੇ ਬਹਿਣਾ ਵਾ, ਸ਼ਾਮ ਤੱਕ ਬੈਠੀਆਂ ਨੇ, ਕਿੰਨੀ ਦੇਰ ਹੋ ਗਈ ਤੈਨੂੰ ਰਹਿੰਦੇ ਇੱਥੇ? ਕੋਈ ਕਦੀ ਲਾਮਾ ਆਇਆ ਵਾ ਕਿਸੇ ਗੱਲ ਦਾ? ਨਹੀਂ ਬਈ, ਉਹ ਕਿਉਂ ਪਏ ਪੈਂਦੀਆਂ ਗਲੀ ਦੇ ਵਿੱਚ? ਕੀ ਮਤਲਬ ਉਹ ਕੁਕੜੀਆਂ ਨੂੰ ਪਰੇ ਕਰਦੀਆਂ? ਉਹ ਭਾਈ ਸੁਣ, ਤੂੰ ਸਾਡੇ ਕੋਲ ਨਹੀਂ ਕਮਿਸ਼ਨ, ਆ ਬਾਬੇ ਕੋ ਸਾਡੀ ਜਾਨ ਛੜਾ ਦੇ। ਆਈ ਜਾਨ ਤੇ ਇਦਾਂ ਹੀ ਛੁੱਟਣੀ ਆ, ਮੇਰਾ ਕਿਰਾਇਆ ਕਲੀਅਰ ਕਰੋ ਤੇ ਤਾਂ ਵਗਦੇ ਹੋਵੋ ਤੁਸੀਂ। ਇਹਨੂੰ ਤਾਂ ਪਿੱਛੇ ਕਾਲਾ, ਤੇਰੀ ਖੰਗ ਤੇ ਸਿਗਨਲ ਆ। ਪਰ ਮੈਂ ਇਹਨੂੰ ਕਹਿਣਾ, ਇਹ ਕੜੀ ਮੁੜੀ ਬਾਹਰ ਆਉਂਦੀ ਜਾਂਦੀ ਬੰਦ ਹੋ ਜਵੇ। ਹਾਂ ਚਾਚਾ, ਮੈਂ ਡੈਵੋ ਆਣੀ ਜਾਨੀ ਆ। ਮੈਂ ਕਹਿੰਦਾ ਡੈਵੋ ਨਾਲ ਜਿਆਦੇ ਕੀੜੇ ਲੱਗਦੇ ਤੇਰੇ। ਆ ਦੇਖ ਲੈ, ਦੇਖ ਲੈ,
ਉਹ ਮੁਰਜਾ ਕੈਸਾ ਤੂੜੀ ਲਿਆਉਣੇ ਦੀ ਧੋਤੀ ਪਾਈ ਆ, ਤੈਨੂੰ ਇਹ ਨਹੀਂ ਅਕਲ ਹੈਗੀ ਸਭ ਤੋਂ ਪਹਿਲਾਂ ਤਾਂ। ਓਏ ਉਹਦੀ ਬੁੱਢੀ ਹੋ ਰੋਕੇ, ਤੂੰ ਕਾਹਤੋਂ ਰੋਕੀ ਜਾਂਦਾ ਵਾ? ਓਏ ਮੈਂ ਰੋਕਣਾ, ਜਦੋਂ ਜਨਾਨੀ ਬਾਰ-ਬਾਰ ਮੇਰੇ ਘਰ ਆਊਗੀ ਲੋਕੀ ਮੇਰੇ ਤੇ ਸ਼ੱਕ ਕਰਨਗੇ, ਪਤਾ ਨਹੀਂ ਬਾਬਾ ਜੀ ਇੰਜ ਦਾ ਕੌਣ ਆਉਂਦੀ ਜਾਂਦੀ ਆ ਰੋਜ਼। ਤੇਰੇ ਤੇ ਸ਼ੱਕ ਹੁਣ ਕਿਤੇ ਕਰਨਾ, ਤੇਰੇ ਤੇ ਸ਼ੱਕ ਨਹੀਂ ਖਾਣਾ, ਤੇਰੇ ਤੇ ਹੁਣ ਚਦਰਾਂ ਚੜਨੀਆਂ, ਮਰਨ ਵਾਲਾ ਟਾਈਮ ਆ ਤੇਰਾ, ਤੇ ਸ਼ੱਕ ਵਾਲਾ ਟਾਈਮ ਹੀ ਨਹੀਂ ਹੈਗਾ। ਉਹ ਪੁੱਤ ਮੇਰੇ ਤੇ ਆਹ ਤੇ ਸ਼ੱਕ ਵਾਲਾ ਟਾਈਮ ਆ, ਬੜੇਪੇ 'ਚ ਨਹੀਂ ਹਟਦੇ ਬੰਦੇ। ਓਏ ਇਹ ਲੱਖ ਵਾਲਾ ਟਾਈਮ ਆ, ਆਈ ਸਮਝ? ਤੇ ਲੱਖਾਂ ਤੇ ਹੈ ਮੇਰੇ ਕੋਲ, ਲੱਖਾਂ ਤੇ ਹੈ, ਕਰੋੜਾਂ ਦੀ ਤੇ ਮੇਰੀ ਜਾਇਦਾਦ ਆ। ਹੈ ਓਏ ਮੁੱਛਾਂ ਦੇਖ ਲੈ, ਇਦਾਂ ਕਿਸੇ ਨੇ ਸੀਟੀ ਮਾਰੀ ਆ, ਤੂੰ ਕਾਤੋਂ ਰੌਲਾ ਪਾਉਣ ਡਿਆ? ਤੇ ਇੱਥੇ ਆਉਣ ਨਹੀਂ ਸੀ ਡਿਆ, ਮੈਂ ਇਹਨਾਂ ਨੂੰ ਬੜੀ ਮੁਸ਼ਕਲ ਮਨਾਇਆ ਵਾ। ਉਹ ਤੈਨੂੰ 6000 ਦਿੰਦੇ ਸੀ, 13000 ਦੇਣ ਡਏ ਤੈਨੂੰ। ਉਹ ਸਾਰੀਆਂ ਗੱਲਾਂ ਫੋਨ ਤੇ ਕਰ ਲਿਆ ਕਰੋ ਚਵਲਾ, ਆ ਕਿੰਨਾ ਸੇਕ ਆਉਂਦਾ ਤੇਰੇ ਮੂੰਹ ਕੋਲੋਂ। ਆ ਤੂੰ ਉੱਥੇ ਹੀ ਫੋਨ ਤੇ ਗੱਲ ਸੁਣ ਲੈ ਮੇਰੀ, ਮੈਂ ਜਨਾਨੀ ਬਾਹਰ ਨਹੀਂ ਜਾਣ ਦੇਣੀ, ਬਾਹਰ ਜਾਣਾ ਤੇ ਮਕਾਨ ਚੇਂਜ ਕਰਨਾ ਹੀ। ਓਏ ਆਪਣੀਆਂ ਤਾਂ ਤੇਰੀਆਂ ਕਬਰਸਤਾਨ ਚਲੇ ਗਈਆਂ, ਉਹਨਾਂ ਨੂੰ ਜਾਣ ਆਉਣ ਦੇ, ਤੂੰ ਕੀ ਲੈਣਾ ਇਸ ਗੱਲ ਚੋਂ? ਉਹ ਲਿਪਣ ਗਈਆਂ, ਉਹ ਕਿਹੜਾ ਤੇ ਮਹੀਨਾ ਰਹਿਣ ਗਈਆਂ, ਪਰਸੋਂ ਨੂੰ ਆ ਜਾਣਾ ਸਾਰੀਆਂ ਨੇ। ਬਾਬਾ ਇਹਨਾਂ ਤੋਂ ਇਲਾਵਾ ਕਿਰਾਏਦਾਰ ਕੋਈ ਨਹੀਂ ਚੰਗਾ ਲੱਭਣਾ, ਐਵੇਂ ਬੇਵਕੂਫ ਵਾਲੇ ਕੰਮ ਨਾ ਕਰ। ਬਾਬਾ ਸੁਣ ਲੈ ਮੇਰੀ ਗੱਲ, ਹਾਂ। ਤੂੰ ਇਹਨਾਂ ਹਰਕਤਾਂ ਤੋਂ ਨਾ ਹਟਿਆ, ਮੈਂ ਥਾਣੇ ਦਰਖਾਸਤ ਦੇ ਦੇਣੀ ਆ ਵੀ ਤੰਗ ਬਹੁਤ ਕਰਦਾ। ਹਾਂ ਬਾਬੇ ਤੇ ਨਹੀਂ ਇਸ ਮਰਨੇ ਤੇ ਵੀ ਦੇ ਦਰਖਾਸਤ, ਜਿਹੜਾ ਕਮਿਸ਼ਨ ਖਾ ਗਿਆ ਉਹ ਕਾਹਦੀਆਂ ਦਰਖਾਸਤਾਂ ਜਿਹੜਾ ਮੈਂ ਤੇਰੇ ਕੋਲ ਸਮਾਨ ਲਿਆ ਵਾ, ਮਕਾਨ ਹੀ ਕਿਰਾਏ ਤੇ ਦਿੱਤਾ, ਕਮਿਸ਼ਨ ਹਰ ਬੰਦਾ ਖਾਂਦਾ ਵਾ। ਖਾਂਦਾ ਵਾ। ਸੋਹਣੀ ਵੈਸੇ ਤੇਰੀ ਬੁੱਢੀ ਤੇਰੇ ਲਾਇਕ ਨਹੀਂ ਹੈਗੀ। ਐਡੀਆਂ ਦਰਖਾਸਤਾਂ ਕਿਉਂ ਕਹਿੰਦੀ ਆ ਬਈ? ਹੈ ਮੈਂ ਤੁਹਾਡਾ ਪੰਪ ਖੋਲ ਲਿਆ ਓਏ, ਹੈ ਜਾਂ ਮੈਂ ਤੁਹਾਡੇ ਥੱਲੋਂ ਮੰਜਾ ਖਿੱਚ ਆ ਲਿਆ? ਦੇਖਿਆ, ਦੇਖ ਉਹ ਮੈਂ ਕਰਦਾ ਗੱਲ ਬਾਬਾ, ਆਖਰੀ ਸਟੇਜ ਮੈਂ ਕਰਦਾ ਗੱਲ ਉਹਦੇ ਨਾਲ। ਅਸੀਂ ਸਕੂਨ ਵਾਸਤੇ ਪੈਸੇ ਭਰੇ ਤੇ ਉਹ ਦੇਖੋ। ਬੇਸੁਣੀ ਵਾਸਤੇ ਨਹੀਂ। ਸੋਹਣੀ ਭਾਈ ਪਤਾ ਕੀ ਆ, ਬਜ਼ੁਰਗ ਆਦਮੀ, ਉਹਨੇ ਬੜੀ ਚਾਹਤ ਨਾਲ ਮਕਾਨ ਬਣਾਇਆ ਵਾ, ਉਹਨੂੰ ਟੈਨਸ਼ਨ ਆ ਕੋਈ ਆਏਗਾ, ਕੋਈ ਬੱਤੀ ਲਾ ਕੇ ਲੈ ਜਾਏਗਾ, ਬਾਰ-ਬਾਰ ਘੰਟੀ ਦਬਾਉਂਦੇ ਨੇ। ਤੁਸੀਂ ਵੀ ਜਰਾ ਘੱਟ ਆਉਣਾ ਜਾਣਾ ਰੱਖੋ ਨਾ ਬਾਹਰ। ਉਹ ਭਰਾਵਾ ਘੱਟ ਆਉਣੇ ਨਾਲ ਲੱਤਾਂ ਲਵਾ ਦਈਏ ਸੀ। ਹਾਂ ਮੈਨੂੰ ਲੱਗਦਾ ਜਿੱਦਾਂ ਤੇਰੀ ਬੁੱਢੀ ਨੇ ਮੇਕਅਪ ਕੀਤਾ, ਰੁਕਦੀ ਨਹੀਂ ਹੋਣੀ ਘਰ ਇਹ। ਲਵੇ ਲੈ ਫਿਰ ਉਹ ਵੀ ਮਿਲ ਗਿਆ ਹੀ ਨਾਲ ਬਾਬੇ ਦੇ। ਰੁਕਦੀ ਉਹ ਕਿਉਂ? ਮਿਲ ਗਿਆ ਖਿੱਚ ਕੇ ਵਾਲ ਵਾਇਆ, ਵਿੱਚ ਵੱਜਣਾ ਕਿਸੇ ਦੇ। ਮੈਂ ਦੇਖ ਕਹਿੰਦਾ ਲੈ ਸੋਨੀ ਫਿਰ। ਓਏ ਗੱਲ ਆ ਸੁਣ, ਸਾਹਮਣੇ ਅਛੂ ਚਾਹ ਵਾਲੀ ਦੀ ਦੁਕਾਨ, ਉੱਥੇ ਬੰਦੇ ਬੈਠੇ ਹੁੰਦੇ, ਅਗਲੇ ਵੇਖਦੇ ਆਉਂਦੀ ਜਾਂਦੀ ਨੂੰ ਕੌਣ। ਸੋਹਣੀ ਭਾਈ ਇਹ ਨੱਕ ਇਹਦਾ ਵੱਡੇ ਜਿਹੜਾ ਮੇਰਾ। ਭਾਬੀ ਨੂੰ ਕਹੋ ਪਰਦੇ 'ਚ ਜਾਣ, ਕੰਟਰੋਲ ਕਰਨ, ਇੰਨਾ ਨਹੀਂ ਚਾਹੀਦਾ ਹੁੰਦਾ ਕਿਤੇ ਆ ਪਰਦਾ ਕਰ ਜਵੇ ਨਾ ਸਾਡੀ ਜਾਨ ਛੁੱਟ ਜੇ। ਉਹ ਪਰਦਾ ਕਿਹੜੀ ਗੱਲੋਂ ਕਰ ਜਾਵਾਂ, ਕਿਹੜੀ ਗੱਲੋਂ ਪਰਦਾ ਕਰ ਜਾਵਾਂ? ਨਹਾਉਣ ਲੱਗਾ ਮੈਂ। ਬਾਬਾ ਗੱਲ ਸੁਣ, ਨਹਾਉਣ ਤਾਂ ਤੂੰ ਹੈ ਹੀ ਨਹੀਂ, ਨਹਾਉਂਦਾ ਹੋਵੇ ਤੇ ਤੇਰੇ ਸਾਫੇ ਦਾ ਆਹ ਹਾਲ ਹੋਇਆ, ਘਟਮ ਘੱਟੀ ਹੋਇਆ ਸਾਫਾ ਤੇਰਾ। ਕੰਮ ਕੱਟੀ ਹੋਇਆ। ਬਾਬਾ ਮੈਂ ਉਹਨਾਂ ਨੂੰ ਸਮਝਾਉਣਾ ਵਾ, ਤੂੰ ਜਾ, ਟੈਨਸ਼ਨ ਨਾ ਲੈ। ਮੈਂ ਕਿੱਥੇ ਜਾਵਾਂ? ਮੈਂ ਕਿਤੇ ਨਹੀਂ ਜਾਣਾ ਹੈਗਾ। ਕੀ ਉਹ ਗੱਲ? ਨਾਲੇ ਮੈਂ ਇੱਥੇ ਇਹਨਾਂ ਕੋਲੋਂ ਲੈਣਾ ਕਰਾਇਆ, ਨਾਲੇ ਕੱਲ ਦੇ ਮੈਂ ਨਾ ਬਦਾਮਾਂ ਵਾਲਾ ਛਾਪਰ ਰੱਖਿਆ ਸੀ ਤੇ ਪੌੜੀਆਂ 'ਚ। ਉਹ ਬਦਾਮਾਂ ਵਾਲਾ ਛਾਪਰ ਉੱਤੇ ਜਾ, ਅਸੀਂ ਤੈਨੂੰ ਕਿਰਾਇਆ ਪਹੁੰਚਾਵਾਂਗੇ। ਮੈਂ ਪਹੁੰਚਾ ਦਿੰਦਾ, ਮੈਂ ਇਹਨਾਂ ਨਾਲ ਕਰਦਾ। ਮਗਰੋਂ ਲੈ ਉਹ ਬਾਬਾ ਸਮਝਣ ਦੀ ਕੋਸ਼ਿਸ਼ ਕਰਿਆ ਕਰ, ਖੰਗ ਵਾਲਾ ਚੂਚਾ ਹੁੰਦਾ, ਮੈਂ ਉਹਨਾਂ ਨੂੰ ਬੜੀ ਮੁਸ਼ਕਲ ਬਣਾਇਆ ਵਾ। 3 ਸਾਲ ਤੋਂ ਤੇਰਾ ਮਕਾਨ ਖਾਲੀ ਸੀ, ਜੇ ਮੈਂ ਹਿੰਮਤ ਕਰਕੇ ਚੜਾ ਲਿਆ ਵਾ, ਤੂੰ ਕਾਹਤੋਂ ਖੱਪ ਪਾਉਣੇ ਆ? ਉਹ ਤੂੰ ਸਮਾਨਾਂ ਤੇ ਚੜਾਤਾ, ਇਹਨਾਂ ਨੂੰ ਚੜਾਇਆ ਵਾ। ਇਹ ਕਿਹੜੀ ਗੱਲ ਆ? ਮੈਂ ਹੋਰ ਕਿਸੇ ਨੂੰ ਚੜਾ ਦੂੰਗਾ। ਓਏ ਖੁੱਡੇ ਤੇ ਟੀਵੀ ਰੱਖਿਆ ਹੁੰਦਾ, ਮੈਂ ਤੈਨੂੰ ਮੌਕਾ ਦੇਣ ਡਿਆ ਵਾ, ਆਖਰੀ ਮਹੀਨਾ ਚੱਲਣ ਡਿਆ, ਮੈਨੂੰ ਕਿਰਾਇਆ ਵਧਵਾਵਾਂ ਇਹਨਾਂ ਕੋਲੋਂ। ਹੈ ਆਹੋ ਤੇ ਹੋਰ ਲੈ ਫਿਰ ਮੇਰੀ ਗੱਲ ਸੁਣ ਲਾ, ਆ ਕਲਕਿਆਨ ਜਿਹੜੀ ਇਹਨਾਂ ਦੀ ਘੱਟ ਕਰਾ ਤੇ ਕਿਰਾਇਆ ਇਹਨਾਂ ਦਾ ਵਧਾ। ਤੂੰ ਟੈਨਸ਼ਨ ਨਾ ਲੈ, ਟੈਨਸ਼ਨ ਨਾ ਕੁਝ ਲੈ। ਖਾਣਾ ਪੀਣਾ ਜਾਂ ਖਾ ਕੇ ਨਾ ਨਾ ਖੈਰ ਹੋਵੇ, ਤੂੰ ਕੁਛ ਖਾ ਪੀ ਮੇਰਾ ਭਰਾ। ਓਕੇ ਹੋ ਗਿਆ। ਪਿਸ਼ੌਰੀ ਬੱਦਰ ਹੁੰਦੀ ਚਲੋ ਉੱਤੇ। ਆ ਗੇਟ 'ਚ ਮੰਜੀ ਢਾ ਲਾ ਕਿਤੇ ਬਜ਼ੁਰਗਾ ਤੂੰ। ਹਾਂ ਆ ਲੈਣਾ ਜਾ ਕਿਤੇ ਉੱਪਰ ਸਾਡੀ ਜਾਨ ਛੱਡ ਕੇ। ਉਹ ਸੋਹਣੀ ਭਾਈ ਚੁੱਪ ਕਰ ਜਾ। ਆ ਤੇਰੇ ਬਸੋਂ ਬਾਹਰ ਆ, ਇਹ ਕਿਤੇ ਜਨਾਨੀ ਹੁੰਦੀ ਮੇਰੀ, ਮੈਂ ਕੁੱਟ ਤੂੰ ਕੱਢ ਦੇਣਾ ਸੀ। ਆ ਪੌੜੀਆਂ ਦੇ ਉੱਤੇ ਚੱਲ ਜਾ ਬਾਬਾ, ਮੈਨੂੰ ਲੱਗਦਾ ਤੇਰੀ ਜਾਨ ਵੀ ਪੌੜੀਆਂ 'ਚ ਨਿਕਲਣੀ ਹੈ। ਮੇਰੀ ਸੁਣ ਲੈ ਬਜ਼ੁਰਗਾ ਗੱਲ। ਕੀ ਸੁਣ ਲਵਾਂ ਤੇਰੀ? ਓਏ ਕੁੰਦਾ ਕਿੱਦਾਂ ਤੂੰ? ਆ ਦੇਖ ਲੈ ਉਹਨੂੰ ਕਹ ਸੁਣ। ਚਾਚਾ ਇਹਨੂੰ ਪਰੇ ਰੱਖ। ਓਏ ਆ ਤੁਰਨਾ ਟਾਵਰ ਤਾਂ ਲੈ ਜਾ ਆਪਣਾ। ਚਵਲ ਜਿਹਾ ਨਾ ਹੋਵੇ ਇਹਨੂੰ ਤਾਂ ਸੌਣ ਤੋਂ ਜਨਾਨੀ ਪਹਿਲੇ- ਸਮਝਦੀ ਨਹੀਂ, ਬਾਬਾ ਸਾਂਭਣਾ ਇਹਨੇ। ਦੱਸ ਤੂੰ ਤੇ ਪੌੜੀਆਂ ਚੋਂ ਨਹੀਂ ਡਿੱਗਦਾ, ਤੇਰਾ ਸਿਰ ਪਾਟੇ ਕਿਤੇ ਲੱਭ ਬਾਬਾ ਜੀ ਲੈ। ਜਾਓ, ਤੁਹਾਡੀ ਮਿਹਰਬਾਨੀ, ਮੈਨੂੰ ਉਹਨਾਂ ਨਾਲ ਗੱਲ ਕਰ ਲੈਣ ਦਿਓ। ਮੈਂ ਆ ਪਾਥੀ ਜੀ ਫੇਰਣੀ ਤੇਰੇ ਮੂੰਹ ਦੀ। ਉਹ ਬਜ਼ੁਰਗਾ ਮੇਰੀ ਸੁਣ ਗੱਲ, ਰਾਤ ਨੂੰ ਸੌਣ ਲੱਗਾ ਨਾ ਚੂਪ ਕੇ ਸੌਈ। ਓਏ ਓਏ ਮੋਤੀ ਚੂਰ ਦੇ ਲੱਡੂ ਮੈਂ ਧੋ ਚਾਚਾ ਇਹ ਸਰਕਸ ਦੀ ਡਾਂਗ ਉੱਤੇ ਲੈ ਜਾ। ਉੱਤੇ ਲੈ ਜਾ, ਲੱਤਾਂ ਭੰਨ ਦੇਣੀਆਂ ਗਈ ਤੂੰ। ਤੇਰਾ ਭਲਾ ਸਹੀ ਤੁਰ ਲੈਂਦਾ ਵਾ, ਚਾਹ ਨੇ ਡਾਂਗ ਲਈ ਫਿਰਦਾ। ਤੂੰ ਰਗ ਦੇ ਉੱਤੇ ਤੋਰਿਆ। ਓਏ ਮਿਲੀ ਤੂੰ ਮੈਨੂੰ ਦੱਸ, ਤੂੰ ਸਾਨੂੰ ਇੱਥੇ ਜ਼ਲੀਲ ਕਰਵਾਤਾ ਵਾ। ਸੋਹਣੀ ਭਾਜੀ, ਤੁਹਾਨੂੰ ਪਤਾ ਤਾਂ ਹੈਗਾ, ਇਹ ਸਿਆਣਾ ਬਿਆਣਾ ਬੰਦਾ, ਤੁਸੀਂ ਵੀ ਥੋੜਾ ਜਿਹਾ ਬਾਹਰ ਘੱਟ ਅੰਦਰ ਜਾਓ। ਤੁਹਾਨੂੰ ਕਿਹੜੇ ਐਸੇ ਚਾਹ ਚੜਿਆ, ਬੈਲੈਂਸ ਕਰਾਉਣ ਜਾਂਦੀ ਮੈਂ ਦੱਸ ਵੇਖ ਲੈ ਵੀ ਮੇਰੇ ਦਿਵਾਲੇ ਹੋ ਗਿਆ। ਸੋਹਣੀ ਭਾਜੀ ਨਹੀਂ ਉਹ ਪਤਾ ਸਹੀ ਕਹਿਣ ਡਿਆ ਵਾ, ਤੂੰ ਵੀ ਜਰਾ ਸਪੀਡ ਘਟਾ ਲਾ। ਸੋਨੀ ਤੂੰ ਵੀ ਨਹੀਂ ਵੀ ਤੈਨੂੰ ਗੈਸ ਹੋਇਆ, ਕਦੀ ਐ ਨੂੰ ਨਿਕਲ ਜਾਂਦੀ, ਕਦੀ ਐ ਨੂੰ। ਤੂੰ ਤਾਂ ਬੁੱਢੀ ਏਦਾਂ ਤਿਆਰ ਕਰੀ ਆ, ਬਿੱਲੀ ਤਿਆਰ ਕਰੀ ਦੀ ਮਿੰਟ ਬਾਅਦ, ਕਦੀ ਐ ਨੂੰ ਕਦੀ ਇਹਨੂੰ ਮਿਆਉਂ ਮਿਆਉਂ ਕਰਦੀ ਫਿਰਦੀ ਇਹ। ਉਹ ਨਹੀਂ ਤੇਰੀ ਭਰਜਾਈ ਹੈ, ਮੇਰੀ ਜਾਨ ਆ। ਮੈਂ ਨਹੀਂ ਭਰਜਾਈ ਦਾ ਕਿਲੋ ਸ਼ਾਪਰ 'ਚ ਚੀਨੀ ਪਾਈ ਹੁੰਦੀ ਯਾਰ। ਗੱਲ ਪਤਾ ਕੀ ਹੈ ਸੋਹਣੀ ਭਾਈ, ਦੱਸ ਅਬੇ ਕੀ ਬਕਵਾਸ ਓਏ ਕਰੀ ਇਮਲੀ। ਜਾਂਦਾ ਭਾ, ਜਿਹੜੀ ਗੱਲ ਕਰਨੀ ਕਰ ਤੇ ਚੱਲ ਨਿਕਲਦਾ ਮੈਂ ਹੋਇਆ ਉਹਨੂੰ ਇੱਥੋਂ। ਬੜੇ ਤਰੀਕੇ ਨਾਲ ਸਮਝਾਇਆ ਵਾ। ਮੈਂ ਤੁਹਾਡੀ ਪੰਚਾਇਤ ਪਹਿਲੀ ਦਫਾ ਮੈਨੂੰ ਦੇਖਿਆ ਕਿਸੇ ਕਿਰਾਏਦਾਰ ਨੇ ਤੇ ਕਿਸੇ ਮਾਲਕ ਮਕਾਨ ਨੇ ਸੱਦਿਆ, ਮੈਨੂੰ ਅੱਜ ਤਾਈਂ ਕਿਸੇ ਨੇ ਸੱਦਿਆ ਨਹੀਂ। ਭਾਈ ਤੈਨੂੰ ਕੋਈ ਮੂੰਹ ਹੀ ਨਹੀਂ ਲਾਂਦਾ। ਸਾਦੀ ਹੈ ਨਹੀਂ, ਤੈਨੂੰ ਮੂੰਹ ਤੇ ਹਰ ਬੰਦਾ ਹੀ ਨਹੀਂ ਲੱਗ ਰਿਹਾ ਜੀ। ਤੁਸੀਂ ਵੀ ਘਰ 'ਚ ਬੁੱਢੀ ਹਦਾਇਤ ਵਾਲੀ ਰੱਖੋ ਨਾ, ਤੁਸੀਂ ਤਾਂ ਰੰਗੀਨ ਰੱਖੀ ਹੋਈ ਆ। ਘਰ 'ਚ ਵੀਰੇ ਇਦਾਂ ਫਿਰੀਦਾ ਹੁੰਦਾ ਜਾਂ ਧੀਆਂ ਧਿਆਣੀਆਂ ਫਿਰਦੀਆਂ ਤੇ ਹੁੰਦੀਆਂ। ਇਹਨੂੰ ਕੀ ਗੱਲ ਹੈ? ਇਹ ਇੰਨਾ ਹਾਰ ਸ਼ਿੰਗਾਰ ਨਹੀਂ ਕਰੀਦਾ ਹੈਗਾ। ਦੱਸ ਬਾਬੇ ਦੀ ਬੁੱਢੀ ਸਿੱਧੀ ਹੈਗੀ ਸੀ ਦਰਅਸਲ, ਤੇ ਬਾਬੇ ਨੇ ਨਾ ਤਾਂ ਖੇ ਚੜਦੀ ਹੈ, ਮਹੱਲੇਦਾਰੀ ਹੈਗੀ ਆ। ਨਹੀਂ ਉਹਨੂੰ ਕੀ ਤਕਲੀਫ ਆ? ਨਾਲੇ ਤੈਨੂੰ ਵੀ ਕੀ ਤਕਲੀਫ ਆ? ਉਹ ਬਾਬੇ ਨੇ ਤੁਹਾਨੂੰ ਤਾਂ ਨਾ ਇੱਥੇ ਛੇੜਿਆ, ਤੈਨੂੰ ਕਦੀ ਛੇੜਿਆ ਗਲਤ ਨਿਗਾਹ ਨਾਲ ਨਹੀਂ ਦੇਖਿਆ? ਕਦੇ ਛੇੜਿਆ ਨੀ। ਉਹ ਧੀ ਸਮਝਦਾ ਵਾ ਇਹਨੂੰ, ਉਹਦੀ ਆਦਤ ਇਦਾਂ ਦੀ ਆ। ਨਾਲੇ ਇੰਨੇ ਸਸਤੇ ਕਿਰਾਏ ਤੇ ਕਿਹਨੇ ਲੱਭਣਾ ਮਕਾਨ ਯਾਰ ਤੁਹਾਨੂੰ?
ਇੱਕ ਬਾਬਾ ਵਾ 2 ਟਾਈਮ ਤੁਸੀਂ ਉਹਨੂੰ ਰੋਟੀ ਵੀ ਖਵਾ ਦੇਣਾ ਉਹ ਰਾਜੀ ਹੋ ਜਾਂਦਾ। ਇਹ ਭੋਰਾ ਕਹਿੰਦੇ ਗੱਲ ਮੰਨਣੀ ਹੈ, ਇਹਦੀ ਸਮਝ ਆ ਜਾਣੀ ਆ। ਸਮਝਾ ਦਈ ਵਾਲੇ ਕੁੰਡੇ ਨੂੰ। ਦੱਸ ਉਹ ਤਾਂ ਮੇਰੀ ਨਾਲ ਗੱਲ ਸੁਣ, ਇਹਦਾ ਕਿਰਾਇਆ ਘੱਟ ਦੇਣ ਡਏ ਅਸੀਂ। ਆਹੋ ਤੇ ਹੋਰ ਇੰਨਾ ਕਰਾਇਆ ਕਿੰਨਾ ਕਿਰਾਇਆ ਦੇਣ ਡਿਆ ਤੂੰ? ਕਿੰਨਾ ਦੇਣ ਡਏ? 15,000 ਰੁਪਇਆ ਬਹੁਤ ਕਿਰਾਇਆ। ਇਹਦੀ ਕੰਧ ਕਿਹੜਾ ਘੰਟਾ ਘਰ ਨੂੰ ਲੱਗਦੀ ਹੈ। ਹਾਂ ਹੁਣੇ ਭਾਈ ਤੁਸੀਂ ਕਾਰਨਲ ਮਕਾਨ ਤੇ ਬੈਠੇ ਆ, ਤੁਸੀਂ ਇਹ ਦੇਖੋ ਇਸ ਸਹੂਲਤਾਂ ਕਿੰਨੀਆਂ, ਗਲੀ 'ਚ ਗੇਟ ਲੱਗਾ ਹੋਇਆ ਵਾ, ਹਰ ਕੈਮਰੇ ਪੂਰੀ ਗਲੀ 'ਚ ਲੱਗੇ ਆ, ਤੁਸੀਂ ਸਿਕਿਉਰਿਟੀ ਗਾਰਡ ਵੀ ਰੱਖੋ ਤੇ ਉਹਨਾਂ ਨਾਲੋਂ ਬਿਹਤਰੀਨ ਮਕਾਨ ਆ ਤੁਹਾਡਾ। ਬਹੁਤ ਸਹੂਲਤਾਂ ਕੀ ਗਲੀ ਸਵਿਮਿੰਗ ਪੂਲ ਬਣਿਆ ਵਾ, ਨਹੀਂ ਥੋੜਾ ਬਹੁਤਾ ਤੁਸੀਂ 1000 ਨੂੰ ਹੱਥ ਮਾਰੋ। ਸਵਿਮਿੰਗ ਪੂਲ ਬਾਬਾ ਨਹਾਉਂਦਾ ਦੇਖ ਲਿਆ ਤੁਸੀਂ? ਤੇ ਉੱਤੇ ਹੈਲੀਪੈਡ ਬਣਿਆ। ਮੈਂ ਤਾਂ ਇਸ ਜੰਜਿਆਲਪੁਰੇ 'ਚ ਫਸ ਗਿਆ, ਯਕੀਨ ਮੰਨੋ ਤੁਹਾਨੂੰ ਮਕਾਨ ਦਵਾ ਕੇ। ਉੱਥੋਂ ਬੁੱਢੀ ਤੂੰ ਓਵਨ ਵਰਗੀ ਕੀਤੀ ਹਰ ਟਾਈਮ ਤਿਆਰ। ਦੱਸ ਤੇ ਭਾਈ ਤੂੰ ਵੀ ਕਮਿਸ਼ਨਰ ਨਾ ਖਾਇਆ ਕਰ ਫਿਰ। ਹਾਂ, ਉਹ ਬੀਬੀ ਤੂੰ ਵੀ ਹਦਾਇਤ ਨਾਲ ਭੋਰਾ ਘੱਟ ਆ ਜਾ, ਬਾਬਾ ਤੈਨੂੰ ਰੋਕਦਾ ਦਿਹਾੜੀ ਦੇ ਵਿੱਚ ਤੂੰ ਚੋਰੀ ਚਲੀ ਗਈ। ਜੇ ਚੋਰੀ ਕਿਉਂ ਚੱਲ ਗਈ, ਮਾਰ ਸਿਗਰਟ ਪੀਣ ਜਾਂਦੀ ਆ। ਯਾਰ ਬਾਬੇ ਦਾ ਤੁਸੀਂ ਨਹੀਂ ਸਮਝੇ ਹੈਗੇ, ਉਹ ਹਯਾ ਵਾਲਾ ਬਾਬਾ ਉਹ ਕਹਿੰਦਾ ਕਿਤੇ ਦਬੇ ਪੈਰੀ ਜਾਵੇ, ਦਬੇ ਪੈਰੀ ਵਾਪਸ ਆ ਜਾ। ਯਾਰਾ ਬਾਬਾ ਸਾਡੇ ਤੇ ਛਾਪੇ ਪੈ ਰਹੇ ਨੇ। ਉਹ ਭੈਣ ਮੇਰੀ ਇਹ ਗੱਲ ਛਾਪੇ ਦੀ ਨਹੀਂ ਹੁੰਦੀ। ਜਿਹੜਾ ਘਰ 'ਚ ਸਿਆਣਾ ਬੰਦਾ ਹੁੰਦਾ ਨਾ ਉਹ ਧੀ ਭੈਣ ਨੂੰ ਰੋਕਦਾ ਹੁੰਦਾ ਵਾ। ਨਾਲੇ ਮੈਂ ਤਾਂ ਸੋਹਣੀ ਭਾਈ ਯਕੀਨ ਮੰਨੋ ਇਹ ਮੇਰੇ ਦਿਲ ਦੀ ਦੁਆ ਵਾ ਕਿ ਅੱਲਾਹ ਪਾਕ ਕਿਸੇ ਨੂੰ ਕਿਰਾਏ ਤੇ ਨਾ ਰੱਖੇ। ਹਰ ਬੰਦੇ ਨੂੰ ਆਪਣਾ ਆਪਣਾ ਮਕਾਨ ਲੱਭੇ, ਉਹ ਕਿਰਾਏ ਤੇ ਰਵੇ ਹੀ ਨਾ। ਇਮਲੀ ਗੱਲ ਤਾਂ ਤੇਰੀ ਸਹੀ ਹੈ। ਹਾਂਜੀ ਭਾਜੀ ਮੈਂ ਤਾਂ ਇਹੀ ਚਾਹੁੰਦਾ ਕਿ ਦੁਨੀਆ ਤੇ ਨਾ, ਪੂਰੀ ਦੁਨੀਆ ਤੇ ਕੋਈ ਕਿਰਾਏਦਾਰ ਨਾ ਹੋਵੇ। ਤੇ ਤੇਰੇ ਵਰਗਾ ਵਿੱਚ ਕਿਤੇ ਕਮਿਸ਼ਨ ਖੋਰ ਵੀ ਨਾ ਹੋਵੇ ਹੈ। ਸਾਡੇ ਕੋਲ 15,000 ਕਮਿਸ਼ਨ ਲੱਗੇ, ਬਾਬਾ ਪੱਲੇ ਬਾਬਾ, ਚਲੋ ਨਿਕਲੋ ਅਸੀਂ ਆਪੇ ਬਾਬਾ ਸੰਭਾਲ ਲਾਂਗੇ। ਅੱਲਾ ਦੀ ਸਪੁਰਦ ਨਿਕਲੋ।